सड़क से चढ़े हैं। इधर भी बंदे बढ़े पे हैं, इधर भी बढ़े पे हैं। किसी का गल बढ़िया, किसी लत्त वड्डी, किसी बाह वड्डी। दो रातां असीं कमादां जवारां च रहे हैं। रात भी उत्थे ही रात सौंदे किवें? सौंदे किथे सी, उत्थे नींदर आंदी सी। डर ना डर भी इधरों भी ना पै जाण, इधरों भी ना पै जाण। मां पुत्त नूं नहीं सी संभालदी, वो बड़ा इहो जिहा सी। एक साडे कोल साया ਐਵੇਂ ਕਹਿੰਦੇ ਕਿਆਮਤ ਸੁਗਰਾ ਸੀ। ताए चाचा च एक मुंडा इत्थे साडे आण दा है। ਅੱਛਾ ਜੀ। ਉਹਦੀ ਮਾਂ ਨੇ ਨਾ ਉੱਥੇ ਮਲੇ 'ਚ ਧਰ ਕੇ ਤੇ ਅਗ ਟੁਰ ਗਈ ਹੈ। ਸਾਡੇ ਪਿਓ ਨੂੰ ਲੱਗਿਆ ਪਤਾ। ਅੱਛਾ ਤੁਹਾਡੇ ਉਸ ਸਾਹਮਣੇ ਦੀ ਗੱਲ ਹੈ। ਆਹੋ ਉਹ ਫਿਰ ਹੈਲੋ ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ ਤੇ ਮੇਰੇ ਨਾਲ ਮੀਆਂ ਮੁਹੰਮਦ ਅਕਰਮ। ਦੋਸਤੋ ਇੱਕ 1947 ਦੀ ਨਵੀਂ ਕਹਾਣੀ ਲੈ ਕੇ ਤੁਹਾਡੇ ਖਿਦਮਤ 'ਚ ਹਾਜ਼ਰ ਹਾਂ। ਸਾਡੇ ਬਾਬਾ ਜੀ ਮੌਜੂਦ ਨੇ ਜਿਹੜੇ ਚੜ੍ਹਦੇ ਪੰਜਾਬ ਚੋਂ ਲੈਂਦੇ ਪੰਜਾਬ 1947 ਦੇ ਟਾਈਮ ਆਏ। ਇਹ ਕਿਵੇਂ ਆਏ, ਇਹਦੇ ਨਾਲ ਕੀ ਮੁਸ਼ਕਲਾਂ ਆਈਆਂ, ਕੀ ਇਹਨਾਂ ਨੇ ਮੁਸੀਬਤਾਂ ਵੇਖੀਆਂ, ਇਹਨਾਂ ਕੋਲ ਸਾਰਾ ਕੁਝ ਇਹਨਾਂ ਦੀ ਜ਼ਬਾਨੀ ਪੁੱਛਣੀ ਹੈ ਜੀ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ ਜੀ। ਦੇਖੋ ਕੀ ਨਾਮ ਆਪਣਾ? ਮੇਰਾ ਨਾਮ ਬਸ਼ੀਰ ਅਹਿਮਦ। ਤੁਹਾਡੇ ਵਾਲਦ ਸਾਹਿਬ ਦਾ ਨਾਮ ਕੀ ਬਾਬਿਓ? ਅਬਦੁਲ ਮਜੀਦ। ਤੇ ਤੁਹਾਡੇ ਦਾਦਾ ਜੀ ਦਾ? ਦਾਦਾ ਜੀ ਕਰਮ ਬਖਸ਼। ਕਰਮ ਬਖਸ਼, ਹਾਂ ਸਹੀ ਹੋ ਗਿਆ। ਤੇ ਬਾਬਾ ਜੀ ਆਪਣੀ ਜ਼ਾਤ ਕੀ ਹੈ? ਅਸੀਂ ਹੈ ਰਾਜਪੂਤ। ਲਾਜਪੂਤ ਰਾਜਪੂਤ ਹੋਵਾਂ, ਰਾਜਪੂਤਾਂ ਦੀ ਕਈ ਕੌਮਾਂ ਨੇ। ਤੁਹਾਡੇ ਗੋਤ ਕੀ ਹੈ? ਗੋਤ ਹੈ ਸਾਡਾ ਨਾਰੂ। ਨਾਰੂ ਰਾਜਪੂਤ। ਹਾਂ ਨਾਰੂ ਰਾਜਪੂਤ। ਅੱਛਾ ਅੱਛਾ ਅੱਛਾ। ਕਿਉਂ ਇਹਨਾਂ 'ਚ ਵੀ ਫਰਕ ਹੈ। ਤੇ ਬਾਬੇ ਤੁਸੀਂ ਇੱਥੇ ਪਾਕਿਸਤਾਨ 'ਚ ਕਿੱਥੇ ਰਹਿੰਦੇ ਹੋ? ਕੀ ਤੁਹਾਡੇ ਪਿੰਡ ਦਾ ਨਾਮ? ਇੱਥੇ ਤੁਹਾਡਾ ਪਿੰਡ ਜਿਹੜਾ ਪਾਕਿਸਤਾਨ ਦੇ ਵਿੱਚ ਜਿੱਥੇ ਵੀ ਤੁਸੀਂ ਰਹਿੰਦੇ ਹੋ, ਤੁਹਾਡਾ ਪਿੰਡ ਦਾ ਨਾਮ ਕੀ ਹੈ? ਉਹਦੇ ਨਾਮ ਮਦਨ ਫਿਲਾ। ਮਦਨ ਫਿਲਾ। ਹਾਂ ਅੱਛਾ ਅੱਛਾ, ਮਦਨ ਫਿਲਾ। ਮਤਲਬ ਇਹ ਮਦਨ ਫਿਲੇ ਦੇ ਆਲੇ ਦੁਆਲੇ ਜਿਹੜੇ ਨੇ ਉਹ ਪਿੰਡ ਦੋ ਚਾਰਾਂ ਦੇ ਨਾਂ ਦੱਸ ਦਿਓ। ਬੁੱਗੇ, ਬਿੰਨੀ, ਹਾਂਜੀ, ਸਹਿਯੋਗੀ, ਅੱਛਾ ਜੀ, ਜੈਤ ਕੇ, ਇਹ ਪਿੰਡ ਨੇ ਸਾਡੇ ਨੇੜੇ ਨੇੜੇ। ਸਹੀ ਹੋ ਗਿਆ। ਤੇ ਤੁਹਾਡੇ ਇੱਥੇ ਤਹਿਸੀਲ ਕਿਹੜੀ ਹੈ? ਜ਼ਿਲ੍ਹਾ ਤੇ ਤਹਿਸੀਲ? ਤਹਿਸੀਲ ਹਾਫਜ਼ਾਬਾਦ ਹੈ, ਹੁਣ ਜ਼ਿਲ੍ਹਾ ਹੋ ਗਿਆ। ਅੱਛਾ, ਤਹਿਸੀਲ ਤੇ ਜ਼ਿਲ੍ਹਾ ਤੁਹਾਡਾ ਹਾਫਜ਼ਾਬਾਦ ਹੈ। ਹਾਫਜ਼ਾਬਾਦ, ਹਾਂ ਸਹੀ ਹੋ ਗਿਆ। ਤੇ ਬਜ਼ੁਰਗੋ ਤੁਹਾਡਾ ਇੰਡੀਆ ਪਿੰਡ ਕਿਹੜਾ ਸੀ? ਇੰਡੀਆ 'ਚ ਲੋਹਾ ਖੇੜੀ। ਲੋਹਾ ਖੇੜੀ। ਤੇ ਉਹਦਾ ਤਹਿਸੀਲ ਤੇ ਜ਼ਿਲ੍ਹਾ ਕਿਹੜਾ ਸੀ? ਤਹਿਸੀਲ ਸੀ ਰਾਜਪੁਰਾ। ਰਾਜਪੁਰਾ, ਹਾਂ ਸਾਨੂੰ ਨੇੜੇ ਲੱਗਦਾ। ਤਹਿਸੀਲ ਸੀ ਉਹ। ਤੇ ਜ਼ਿਲ੍ਹਾ ਸੀ ਆਪਾਂ ਰਿਆਸਤ ਪਟਿਆਲਾ। ਪਟਿਆਲਾ ਰਿਆਸਤ ਸੀ। ਰਿਆਸਤ ਦੀ ਪਟਿਆਲੇ ਦੀ ਸੁਣੀ ਨਹੀਂ? ਹਾਂ। ਤੁਹਾਡੇ ਉੱਥੇ ਪਿੰਡ ਦੇ ਨਾਲ ਨਾਲ ਹੋਰ ਪਿੰਡ ਕਿਹੜੇ ਸਨ ਉੱਥੋਂ ਇੰਡੀਆ ਦੇ? ਉੱਥੇ ਸੀ ਕੋਲੇ ਮਾਜਰਾ। ਕੋਲੇ ਮਾਜਰਾ, ਲੌਲ ਮਾਜਰਾ, ਲੌਲ ਮਾਜਰਾ ਤੇ ਹਰਪਾਲਪੁਰ ਸਿੱਖਾਂ ਦੀ। ਹਾਂਜੀ। ਇਹ ਮੁਸਲਮਾਨਾਂ ਦੇ ਵਿੱਚ ਪਿੰਡ ਹੈ ਸੀ ਨੀਰੇ, ਇਹ ਸਿੱਖਾਂ ਦੇ ਸਨ। ਹਾਂ ਹਰਪਾਲਪੁਰ ਵੀ। ਤੁਹਾਡਾ ਪਿੰਡ ਕਿੱਡਾ ਸੀ ਬਾਬਿਓ? ਸਾਡਾ ਪਿੰਡ ਪੂਰੇ ਪਿੰਡ ਸੀ ਉਦੋਂ। ਐਡੇ ਪਿੰਡ ਕੋਈ ਨਹੀਂ ਸੀ। ਪਿੰਡ ਦੀਆਂ ਪੱਤੀਆਂ ਕਿੰਨੀਆਂ? 4 ਪੱਤੀਆਂ ਹੁੰਦੀਆਂ ਨਾ। 4 ਪੱਤੀਆਂ ਤੁਹਾਡੇ? 4 ਹੀ ਹੁੰਦੀਆਂ ਨੇ, ਲਾਂਦੀ ਚੜ੍ਹਦੀ ਦੱਖਣ ਪਹਾੜ। ਕਿਉਂ? ਸਹੀ ਹੈ, ਠੀਕ ਹੈ ਨਾ। ਆਹ ਤੇ ਤੁਹਾਡੇ ਉੱਥੇ ਜਿਹੜੇ ਨੇ ਉਹ ਕਿਹੜੇ ਹਨ ਨੰਬਰਦਾਰ ਪਿੰਡ ਦੇ ਕਿੰਨੇ ਸਨ? ਨੰਬਰਦਾਰ ਇੱਕ ਰਮਜ਼ਾਨ ਸੀ। ਹਾਂਜੀ। ਇੱਕ ਸੀ ਗਫੂਰ। ਅੱਛਾ। ਹਾਂ ਦੋਵੇਂ ਮੁਸਲਮਾਨ? ਦੋ ਨੰਬਰਦਾਰ। ਆਹੋ ਮੁਸਲਮਾਨ। ਸਾਡਾ ਪਿੰਡ ਮੁਸਲਮਾਨਾਂ ਦਾ ਸੀ। ਕਮੀਕਾਰੀ ਹਮੇ ਬਸ। ਅੱਛਾ। ਆਪਣੇ ਪਿੰਡ ਤੁਹਾਡੇ ਦੇ ਵਿੱਚ ਬਰਾਦਰੀਆਂ ਕਿਹੜੀਆਂ ਉੱਥੇ? ਹਾਂ ਬਲਾਦਰੀਆਂ, ਤਰਖਾਨ, ਲੋਹਾਰ ਹੈ ਤੇ ਸਾਰੇ ਨਾ ਕੰਮ ਨਹੀਂ ਕਰਨ ਦੇ। ਬਾਬੇ ਉੱਥੇ ਦੱਸੋ ਕਿਹੜੇ ਹਨ ਮੁਸਲਮਾਨਾਂ ਤੋਂ ਇਲਾਵਾ ਕੌਣ ਸੀ? ਚੂੜੇ ਚਮਾਰ, ਚਮਾਰ। ਆਹੋ ਜਿਨ੍ਹਾਂ ਨੇ ਸਿੱਖ ਹਿੰਦੂ ਵੀ ਆਇਆ ਸਨ? ਹਿੰਦੂ ਕੋਈ ਨਹੀਂ ਤਾਂ ਸਾਡੇ ਪਿੰਡ। ਸਿੱਖਾਂ ਦੇ ਘਰ ਆਇਆ ਸਨ? ਤਰਖਾਨ ਲੋਹਾਰ ਸਨ ਜਿਹੜੇ, ਉਹ ਹਿੰਦੂ ਸਨ। ਅੱਛਾ। ਹੋਰ ਰਾਜਪੂਤਾਂ ਹੋਰ ਸਿੱਖਾਂ ਦੇ ਵੀ ਘਰ ਆਇਆ ਸੀ ਕੋਈ? ਨਾ ਸਿੱਖ ਇੱਥੇ ਕੋਈ ਨਹੀਂ। ਸਾਡੇ ਖੱਤਰੀਆਂ ਦੇ ਘਰ? ਖੱਤਰੀਆਂ ਦਾ ਇੱਕ ਹੋਇਆ ਸੀ, ਉਹ ਦੁਕਾਨਾਂ ਕਰਦੇ ਸੀ ਜਿਹੜੇ। ਉਹਨਾਂ ਨਾਂ ਕਿਸੇ ਦਾ ਯਾਦ? ਨਾ ਨਹੀਂ ਮੇਰੇ ਯਾਦ। ਕਿਸੇ ਦਾ ਹੋਵੇ ਮੁਸਲਮਾਨਾਂ ਤੋਂ ਇਲਾਵਾ ਕਿਸੇ ਦਾ ਨਾਂ ਯਾਦ ਨਹੀਂ ਹੈ? ਮੈਂ ਕਹੀਏ ਨਾ ਚੂੜੇ ਚਮਾਰਾਂ ਦਾ ਕਿਸੇ ਦਾ ਨਾਂ? ਚਮਾਰ ਇਹਨਾਂ ਦਾ ਜਿਹੜੇ ਨਾ ਚਮਾਰ, ਉਹਦੇ ਨਾਂ ਸੀ ਬੀਰੂ ਸਿੰਘ ਕਹਿੰਦੇ ਉਹਨੂੰ। ਬੀਰੂ ਸਿੰਘ ਕਹਿੰਦੇ ਹੁਣ? ਹਾਂ। ਉਹ ਕੀ ਕੰਮ ਕਰਦੇ ਹਨ ਭਲਾ? ਮਾਛੀ ਨਹੀਂ ਇੱਥੇ ਕਹਿੰਦੇ ਨੇ ਨਾ। ਅੱਛਾ ਅੱਛਾ। ਮਾਛੀ ਸਨ। ਅੱਛਾ ਅੱਛਾ ਅੱਛਾ। ਝੂਰ ਕਹਿੰਦੇ ਅਸੀਂ। ਅੱਛਾ ਅੱਛਾ। ਹਾਂ ਝੂਰ ਕਹਿੰਦੇ ਤੁਸੀਂ? ਹਾਂ ਇੱਥੇ ਮਾਛੀ। ਬੀਰੂ ਸਿੰਘ ਸੀ ਉਹਦਾ ਨਾਮ? ਹਾਂ। ਅੱਛਾ ਅੱਛਾ। ਤੇ ਤੁਹਾਡੇ ਪਿੰਡ ਵਿੱਚ ਮਸਜਿਦ ਆ? ਮਸਜਿਦ ਹੈ ਸੀ ਪਿੰਡ 'ਚ? ਮਸਜਿਦ ਸੀ ਘਰੀ, ਮੇਰੀ ਨਮਾਜ਼ ਪੜ੍ਹਦੇ ਸੀ। ਦੋ ਮਸਜਿਦਾਂ ਦਾ ਸੀ, ਇੱਕ ਚੜ੍ਹਦੇ ਪਾਸੇ, ਇੱਕ ਲਾਂਦੇ ਪਾਸੇ। ਪੱਕੀਆਂ ਹਨ ਦੋਵੇਂ? ਆਹੋ ਬਹੁਤ ਪੱਕੀ। ਤੁਹਾਡਾ ਘਰ ਬਾਬੇ ਉੱਥੇ ਕੱਚਾ ਸੀ ਕਿ ਪੱਕਾ ਸੀ? ਸਾਡੇ ਉੱਥੇ ਨਾ ਇਹ ਰਿਵਾਜ਼ ਨਹੀਂ ਸੀ। ਇੱਕ ਇੱਟ ਬਾਹਰਲੀ ਪੱਕੀ ਲਾਵੇਂ ਤੇ ਅੰਦਰਲੀ ਕੱਚੀ ਲਾਵੇਂ ਤੇ ਅੰਦਰ ਠੰਡਾ ਰਹੇਗਾ। ਆ ਤੇ ਚਵਾਰੇ ਪੈਣ ਲੱਗ ਗਏ।
ਇਹ ਮਾਂ ਸਵੇਰ ਤੋਂ ਤਪ ਜਾਏ तो ਅੱਧੀ ਰਾਤ ਨੂੰ ਠੰਡੇ ਹੋ ਮਾਂ ਜਾ ਕੇ ਹਾਂਜੀ वैसे बसायल चल गया पखे चल गए बिजलियाँ आ गई बिजलियाँ करो सी कोई बिजली नहीं सी नेरिया च पानी लावे थे खूह थे खूह सन खूह बामे थे गादियाँ बुनिया मैं ते ऊपर बह जाना ढग्गियां टोरियां हुण ਪਿੰਡ ਵਿੱਚ ਖੂਹ ਆਇਆ ਸੀ ਕੋਈ आहो पिंड च ਕਿੰਨੇ ਖੂਹ ਸਨ ਪਿੰਡ पिंड च साडे एक खूह दो तीन खूह सी 3 ਖੂਹ ਸਨ पानी खूਹਾਂ ਤੋਂ ਲੈਂਦੇ ਸੀ ਨਾ ਤੁਹਾਡਾ ਘਰ ਜਿਹੜਾ ਕੱਚਾ ਸੀ ਪੱਕਾ ਸੀ ਸਾਡਾ ਅੱਗੇ ਮੱਥਾ ਪੱਕਾ ਸੀ ਪਿੱਛੇ ਕੱਚਾ ਸੀ ਐਵੇਂ ਹਾਂਜੀ ਅੱਛਾ ਅੱਛਾ ਤੇ ਤੁਹਾਡੇ ਘਰ ਦੇ ਲਾਗੇ ਖੂਹ ਕਿੱਥੇ ਕਰ ਗਏ ਸੀ ਘਰ ਦੇ ਲਾਗੇ ਸੀ ਕਿ ਦੂਰ ਨਹੀਂ ਬਾਬਾ ਦੂਰ ਸੀ ਪਿੰਡ ਆਪਣਾ ਜਿਹੜਾ ਆਪਣੇ ਪਿੰਡ ਦਾ ਦੇ ਤੁਹਾਡਾ ਜਿਵੇਂ ਆ ਘਰ ਕਿਹੜੇ- ਪਿੰਡ ਨਹੀਂ ਆ ਹਾਂਜੀ ਇਹ ਬਾਹਰਲੇ ਪਾਸੇ ਸੀ ਖੂਹ ਲੱਗਾ ਆ। ਅੱਛਾ ਬਜ਼ੁਰਗੋ ਤੁਹਾਡਾ ਘਰ ਜਿਹੜਾ ਕਿਹੜੇ ਪਾਸੇ ਸੀ ਪਿੰਡ ਦੇ ਸਾਡਾ ਵਿਚਾਲੇ ਪਿੰਡ ਦੇ ਵਿਚਕਾਰ ਸੀ ਵਿਚਕਾਰ ਸੀ ਨਿੰਬ ਖੜੀ ਆ ਉੱਥੇ ਅੱਛਾ ਜੀ ਠੀਕ ਠਾਕ ਘਰ ਸੀ ਹਾਂ ਅਸੀਂ ਪਿੰਡ ਵਿੱਚ ਕੋਈ ਬਹਿਣ ਬੂਣ ਵਾਸਤੇ ਜਿੱਥੇ ਬਹਿੰਦੇ ਹੋ ਬਾਬੇ ਬੂਬੇ ਇਕੱਠੇ ਹੁੰਦੇ ਕੋਈ ਚਬੂਤਰਾ ਆਇਆ ਸੀ ਬਾਬੇ ਉਹ ਗੱਲ ਇਹ ਹੈ ਉੱਥੇ ਬੰਗਲੇ ਹੁੰਦੇ ਸੀ ਜਾਂ ਬੈਠਕਾਂ ਹੁੰਦੀਆਂ ਸੀ ਅੱਛਾ ਜੀ ਉਹਨਾਂ 'ਚ ਬਹਿੰਦੇ ਹਨ ਲੋਕ ਥੜੇ ਥੋੜੇ ਕੋਈ ਨਹੀਂ ਸਭ ਬਣਾਇਆ ਤਪਾਕ ਸਨ ਨਹੀਂ ਤੇ ਥੜੇ ਕਾਦੇ ਬਣਾਏ ਬੋਰ ਸੀ ਬਣਾ ਕੇ ਥੱਲੇ ਉਹਨਾਂ ਬਣਾਏ ਹੁੰਦੇ ਨੇ ਚਬੂਤਰੇ ਦੇ ਬਹਿਣ ਬੋੜ ਬੜੇ ਸਨ ਵੱਡੇ ਵੱਡੇ ਬੋੜ ਸਨ ਉਹਨਾਂ ਥੱਲੇ ਨਹੀਂ ਕੋਈ ਮੁੰਡਾ ਉੱਥੇ ਮੰਜੀਆਂ ਢਾਹ ਲੈਣੀਆਂ ਗਰਮੀਆਂ 'ਚ ਅੱਛਾ ਜੀ ਉਹਦੇ ਪਿਆ ਰਹਿਣਾ ਹਾਂ ਬੋੜ ਏਡੇ ਏਡੇ ਸੀ ਏਡੇ ਏਡੇ ਹੱਥ ਵਾਲੀਆਂ ਆਮਦੇ ਦੋ ਕਨਾਲਾਂ ਤੇ ਢਾਣ ਗਏ ਸੀ ਅੱਛਾ ਜੀ ਹਾਂ ਐਡੇ ਐਡੇ ਵੱਡੇ ਬੜਾ ਬੋੜ ਨੂੰ ਫੜਦੀ ਸੀ ਜ਼ਮੀਨ ਬੋੜ ਨੂੰ ਬੜੀ ਫੜਦੀ ਤੁਹਾਡੀ ਜ਼ਮੀਨ ਹੈ ਸੀ ਉੱਥੇ ਹਾਂ ਜ਼ਮੀਨ ਇੱਥੇ ਨਹੀਂ ਪਈ ਉੱਥੇ ਕਿੰਨੀ ਸੀ ਉੱਥੇ ਜ਼ਮੀਨ ਹੀ ਆਈ ਤੇ ਪਈ ਨਾ ਉੱਥੇ ਕਿੰਨੀ ਸੀ ਜ਼ਮੀਨ ਉੱਥੇ ਸੀਗੀ ਹੁਣ ਸਾਨੂੰ ਇੱਥੇ ਪਈਆਂ ਨੇ 5.5 ਪੈਲੀਆਂ ਅੱਛਾ ਜੀ ਜਦੋਂ ਆ ਇਸਤੇਮਾਲ ਹੋਈ ਹੈ ਨਾ ਹਾਂ ਇਹ 5.5 ਪੈਲੀਆਂ ਪਈਆਂ ਉਂਝ ਦੇਖ ਲਓ ਜਦੋਂ ਆਏ ਆ ਨਾ ਉਹ ਪਾਕਿਸਤਾਨ ਵਿੱਚ ਭਾਵੇਂ ਕੋਈ ਬੰਦਾ ਹੈ ਕਮੀ ਹੈ ਜਾਂ ਕਾਰੀ ਹੈ ਜਾਂ ਜੱਟ ਹੈ ਜਾਂ ਰਾਜਪੂਤ ਹੈ ਅੱਛਾ ਬਾਬੇ ਉੱਥੇ ਤੁਹਾਡੀ ਜਿਹੜੀਆਂ ਜ਼ਮੀਨ ਦੇ ਮੁੱਲ ਵੱਡੇ ਜਿਹੜੇ ਨੇ ਉਹ ਪੈਲੀ ਵਾਹੀ ਕਰਦੇ ਹੋਣੇ ਨੇ ਵੱਡੇ ਤੁਹਾਡੇ ਵਾਹੀ ਕਰਦੇ ਕਿ ਹੋਰ ਕੀ ਤੁਸੀਂ ਕੀ ਕਰਦੇ ਕਰੇ? ਹਲ ਬਾਹੇ ਤੇ ਫਲਿਆਂ ਨਾਲ ਕਣਕਾਂ ਗਾਏ ਤੇ ਉਰੇ ਵੀ ਗਾਏ ਤੇ ਉਰੇ ਨਹੀਂ ਕਰਦੇ ਫਲਿਆ ਮਸ਼ੀਨ ਕੋ ਨਹੀਂ ਤੁਹਾਡੇ ਕੋਲ ਕੋਈ ਮਸ਼ੀਨਾਂ ਮੋਇਆ ਕੁੜੀ ਆ ਵੈਂਦੇ ਉਹਨੂੰ ਮਸ਼ੀਨ ਦੀ ਦੌਰ ਕਾਹਦੇ ਕਰ ਨਾਲ ਮੰਨਦੇ ਹੋ ਕੀ ਕਰਦੇ ਹੋ ਹਾਂ ਕਾਹਦੇ ਨਾਲ ਕੱਢਦੇ ਹੋ ਢੱਗੇ ਮਤਲਬ ਕਿਵੇਂ ਥੋੜਾ ਦੱਸੋ ਨਾ ਕਿਵੇਂ ਢੱਗੇ ਕੀ ਉਹ ਮੋੜਾ ਵੱਢ ਲੈਣਾ ਨਾ ਕਿੱਕਰ ਦਾ ਅੱਛਾ ਜੀ ਉਹ ਵੱਢ ਕੇ ਤੇ ਅਨਾਰ ਡਾਲ ਲੈਂਦੇ ਵਿੱਚ ਤੇ ਕਣਕ ਦੇ ਥੱਲੇ ਲੰਮੇ ਦਾ ਦੀ ਪਾ ਲੈਂਦੇ ਥੋੜਾ ਲੰਮੇ ਦਾਣੇ ਨਹੀਂ ਖਲਵਾੜੇ ਲਾ ਦਿਏ 4 ਸਵੇਰੇ ਠੀਕ ਹੋ ਗਿਆ ਵਿਚਾਲੇ ਕਰ ਲਿਆ पेड़ लिप लिया वो पानी रोका है बनी मार के अच्छा जी ਤੇ ਫਿਰ ਉਹਦੇ ਤੇ ਘੇਰ ਦੇਣਾ ਕਣਕ ਤੇ ਫਿਰ ਢੱਗੇ ਚਾੜ ਦੇਣੇ ਵਾ ਢੱਗਿਆਂ ਨਾਲ ਸਵੇਰ ਤੇ ਲੱਗਣਾ ਜੋ ਰਾਤ ਨੂੰ ਛੱਡਣੇ ਆ ਦੁਪਹਿਰ ਨੂੰ ਘੜੀ ਫਟੇ ਫਟੇ ਚਾੜ ਲਈਏ ਫਿਰ ਦਿਹਾੜੀ ਚ ਨਿਕਲ ਜਾਂਦੀ ਕਣਕ ਵਿੱਚੋਂ ਤੋਂ ਨਹੀਂ ਹਾਂ ਨਿਕਲ ਜਾਂਦੇ ਦੋ ਦਿਨ ਲੱਗ ਜਾਂਦੇ ਉਹਦੇ ਕਹਿੰਦੇ ਆ ਦੋ ਉਰੇ ਨਹੀਂ ਲੱਗਦੇ ਰਹੇ ਇੱਥੇ ਵੀ ਅਸੀਂ ਗਾਈਏ ਕਣਕ ਅੱਛਾ ਇੱਥੇ ਆਣ ਕੇ ਵੀ ਉਹ ਚੱਲਦਾ ਰਿਹਾ ਉਦੋਂ ਪੁਜਾ ਨਾ ਗਫੂਰ ਕਾ ਡੇਰਾ ਇੱਥੇ ਅਸੀਂ ਥੋੜੀ ਕਣਕ ਗਾਈ ਆ ਇੱਥੇ ਕਣਕ ਗਾਈ ਹੈ ਫਲਿਆਂ ਨਾਲ ਅੱਛਾ ਅੱਛਾ ਆ ਪੀੜੀ ਨਹੀਂ ਚੁੱਕ ਲੈਂਦੇ ਸੀ ਉਦੋਂ ਇੰਨਾ ਨਾਜ ਨਹੀਂ ਸੀ ਸਾਡੇ ਉੱਥੇ ਪੈਲੀਆਂ ਵਿੱਚ ਫਿਰ ਖੂਹ ਵੀ ਹੋਣਾ ਹਾਂ ਖੂਹ ਵੀ ਹੋਣਾ ਪਾਣੀ ਕਾਹਦਾ ਲਾਉਂਦੇ ਸੋ ਪਾਣੀ ਖੂਹ ਵੀ ਹੈ ਤੇ ਇੰਨੀ ਖਾਣਾ ਬਣਾਈ ਸੀ ਪਾਣੀ ਜਾਏ ਤਾਂ ਉਹ ਨੱਕੇ ਮੋੜੀ ਜਾਂ ਤੇ ਕਿਆਰੇ ਪਾਵੇਂ ਤੇ ਜਿਵੇਂ ਆ ਮੰਜੀ ਹੈ ਨਾ ਚੌੜੀ ਏਡੇ ਕਿਆਰੇ ਪਾਣੀ ਥੋੜਾ ਹੁੰਦਾ ਹੈ ਤੇ ਇਸ ਤੋਂ ਪਾਣੀ ਛੇਤੀ ਭਰ ਜਾਣ ਹਾਂ ਅੱਛਾ 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 ਮੰਜੀ ਸੀ ਭਾਈ ਤੇ ਉਹ ਬਾਬੇ ਉਹ ਖੂਹ ਤੇ ਕੀ ਲਾਉਂਦੇ ਹੋ ਕਿਵੇਂ ਨਿਕਲਦਾ ਹੈ ਪਾਣੀ ਢੱਗਾ ਲਾਇਆ ਹੁੰਦਾ ਹੈ ਲੇਗਾ ਛੋਟਾ ਛੋਟਾ ਉਹ ਮਾਲ ਨਹੀਂ ਸੀ ਜਿਹੜੀ ਟਿੰਡਾਂ ਹੋਏ ਦੀਆਂ ਹਾਂਜੀ ਹਾਂਜੀ ਉਹ ਢੱਗੇ ਜੋ ਲੈਣੇ ਉਹ ਟਿੰਡਾਂ ਨੇ ਪਾਣੀ ਕੱਢੀ ਜਾਣਾ ਇੱਧਰ ਨੂੰ ਗਿਆ ਵੀਗਾ ਕਿੱਲਾ ਪੀ ਜਾਂਦੇ ਦਿਹਾੜੀ ਤੱਕ ਨਹੀਂ ਮੋਰ ਕੇ 2 ਕਨਾਲਾਂ ਪਿੱਛੇ ਸੀ ਮਿੱਸੀ ਜ਼ਮੀਨ थी मेरा अच्छा 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 बीघा बुगा कोई नहीं पीछे था अच्छा जी बस लोग की मेहनत कर रहे थे हाँ ते बरकत भी सी हुन बरकत कोई नहीं सही तेरे सामने कोई है ਤੁਹਾਡੇ ਖੂਹ ਦਾ ਨਾਮ ਹੀ ਕੋਣਾ ਮਸ਼ਹੂਰ ਹੈ ਸਾ ਖੂਹਾਂ ਦੇ ਨਾਮ ਹੀ ਹੋਣਗੇ ਫਲਾਣੇ ਵਾਲਾ ਖੂਹ ਫਲਾਣੇ ਵਾਲਾ ਆਹੋ ਇੱਥੇ ਵੀ ਸੀ ਆ ਗਈ ਲੋਕੀ ਇੱਥੇ ਵੀ ਖੂਹ ਸੀ ਇੱਥੇ ਰਹੁਆਂ ਦਾ ਖੂਹ ਸੀ ਗਾਣੇ ਲਾਇਆ ਇੱਥੇ ਵੀ ਖੂਹ ਸਨ ਉੱਥੇ ਵੀ ਖੂਹ ਸਨ ਖੂਹਾਂ ਤੇ ਆ ਕੇ ਫਿਰ ਜ਼ਮੀਨਾਂ ਵੀ ਘੱਟ ਪਈਆਂ ਸੀ ਇਹ ਲੰਬਰਾਂ ਤੇ ਪੈਂਦੀ ਸੀ ਹਾਂ ਕੋਈ ਚਾਹੀ ਸੀ ਖੂਹ ਰਹਿਣਾ ਮੇਰਾ ਹੈ ਅੱਛਾ ਬਾਬੇ ਉੱਥੇ ਜਿਹੜਾ ਉਹ ਮੇਲਾ ਕੋਈ ਦਰਬਾਰ ਹੈ ਸੀ ਤੁਹਾਡੇ ਪਿੰਡ ਨਹੀਂ ਸਾਡੇ ਪਿੰਡ ਕੋਈ ਨਹੀਂ ਸੀ ਲੱਗਦਾ ਅੱਛਾ ਜੀ दूर लगे था इधर कहीं दिल्ली कहीं ਉਂਝ ਉਹਦਾਂ ਦੇ ਬਾਬੇ ਘੁਲਦੇ ਬੜੇ ਬਾਹਾਂ ਫੜਦੇ ਹੁੰਦੇ ਉਹ ਤੇ ਹੈ ਸੀ ਨਾ ਭਲਵਾਨ ਪਿੰਡ ਦਾ ਮਸ਼ਹੂਰ ਆਹੋ ਭਲਵਾਨ ਬੜੇ ਭਲਵਾਨ ਸਨ ਦੱਸ ਦੋ ਕਿਸੇ ਦਾ ਨਾਮ ਕੀ ਕਰਦੇ ਇੱਥੇ ਤੇ ਅੰਜ ਮੋਟੇ ਆ ਨਾ ਛੱਡੀ ਵਰਗੇ ਹੋਵੇ ਤੇ ਤਾਕਤ ਹੋਵੇ ਸੀ ਤਾਕਤ ਵਾਲੀ ਸਿਆ ਸੀ ਕੀ ਖਾਂਦੇ ਹਨ ਬਦਾਮ ਬਦੂਮ ਬਦਾਮ ਕਿਉਂ ਹਾਂਜੀ ਮੱਝਾਂ ਦਾ ਦੁੱਧ ਨਹੀਂ ਪੀਵੇਂ ਤੇ ਘਿਓ ਖਾਵੇਂ ਤੇ ਦੇਸੀ ਪਿਓਰ ਦੇਸੀ ਕੰਮ ਹਾਂ ਇੱਥੇ ਆ ਕੇ 7 ਰੁਪਏ ਸੇਰ ਅਸੀਂ ਆਪ ਵੇਚਿਆ ਇੱਥੇ ਵੀ ਮੱਝਾਂ ਦਾ
ਤੇ ਉੱਥੇ ਕਿੰਨੇ 7 ਰੁਪਏ ਸਾਲ। ਉਹ ਸਸਤਾ ਜ਼ਮਾਨਾ ਸੀ ਉਦੋਂ ਤੇ, ਉਦੋਂ ਤਾਂ 5 ਰੁਪਏ ਸਸਤਾ ਸੀ, ਪੈਸੇ ਨਹੀਂ ਸੀ ਬਣਦੇ। ਹੁਣ ਤੇ ਡੱਬ ਮਾਰਨੇ ਕੋਈ ਜਾਣੇ ਲਈ ਜਾ ਕੇ ਬਈ 100 ਪੜ ਜਾ ਪੜ ਜਾਂਦਾ, ਉਦੋਂ ਪੈਸਾ ਨਹੀਂ ਸੀ ਬਣਦਾ। ਮੱਝਾਂ ਦੱਸਦੇ ਨੇ 20 ਦੀ 40 ਦੀ ਚੰਗੀਆਂ। ਆਹੋ 2 20 ਦੀ 5 20 ਦੀ 4 20 ਦੀ ਆਉਂਦੀ ਸੀ। ਇੱਥੇ ਭੈਣ ਜੋ ਹੁਣ ਤੁਹਾਡੇ ਸਾਹਮਣੇ ਮਹਿੰਗਾਈ ਨਹੀਂ ਲੱਗ ਗਈ, ਕੋਈ ਲੈ ਸਕਦਾ। ਭੈਣ ਜੋ ਹਜ਼ਾਰਾਂ ਤੇ ਭੈਣ ਜੋ ਠੇਕੇ ਹੋ ਗਏ ਜ਼ਮੀਨਾਂ ਕੇ। ਹਾਂ ਜਦੋਂ ਅਸੀਂ ਆਏ 3 ਮਣ ਦੇ ਠੇਕਾ, 3 ਮਣ ਪੈਰੀ ਕਰ ਦੇ। ਸਹੀ ਹੈ, ਸਹੀ ਹੈ। ਪੰਡ ਬੋਲਣ ਤੇ 3 ਮਣ ਗਈ। ਹੁਣ ਜਿਉਂ ਆ ਰਿਹਾ ਦੌਰ ਅੱਗੇ ਬਦਲਦਾ ਜਾ ਰਿਹਾ। ਅੱਛਾ ਬਾਬੇ, ਉੱਥੇ 1947 ਜਦੋਂ ਰੋਲੇ ਪੈ ਉਦੋਂ ਨਿਕਲੇ ਸੋ ਪਹਿਲਾਂ ਸਾਲ 2 ਆ ਗਏ ਸਰ? ਨਹੀਂ, ਪਹਿਲਾਂ ਟਾਈਮ ਜਦੋਂ ਇਹ ਤੈਨੂੰ ਦੱਸਾਂ ਵੀ ਇੱਥੇ ਅੰਮ੍ਰਿਤਸਰ ਲੜਾਈ ਲੱਗੀ ਰਹੀ ਹੈ ਸਾਲ। ਅੱਛਾ ਜੀ। ਸਾਲ ਤੋਂ ਬਾਅਦ ਫਿਰ ਨਾ ਅਗਾਂਹ ਟੁਰ ਗਏ। ਇਸ ਬਾਦਲਾ ਤੇ ਹੋ ਗਿਆ ਸੀ, ਲਿਖ ਲਿਖਾਈ ਹੋ ਗਈ ਸੀ ਵੀ ਇੱਧਰ ਪਾਕਿਸਤਾਨ ਹੈ ਉੱਧਰ ਹਿੰਦੁਸਤਾਨ ਹੈ। ਇਹ ਆਜ਼ਾਦ ਹੋਇਆ ਸੀ ਮੁਲਕ। ਕੀਤਾ ਤੇ ਚੰਗਾ ਸੀ ਬਾਬੇ ਮਿਸਟਰ ਜਿਨ੍ਹਾਂ ਨੇ, ਤੇ ਹੋ ਗਿਆ ਬੁਰਾ। ਹੁਣ ਦੇਖ ਲੈ ਹਿੰਦੂਆਂ ਵਾਂਗੂ ਹੈ ਇੱਕ ਦੂਸਰੇ ਨੂੰ ਬੋਲਦੇ ਨਹੀਂ, ਲੜਾਈਆਂ ਕਤਲ ਗਰਦ ਨਹੀਂ ਹੁੰਦੀ। ਉੱਥੇ ਹਿੰਦੂ ਆ ਕੇ ਬਹਿ ਜਾਂਦੇ ਨਾ ਸਿੱਖ, ਹਾਂਜੀ ਅਸੀਂ ਮੰਜੀਆਂ 'ਤੇ ਬੈਠੇ ਹਾਂ, ਇੱਥੇ ਬੈਠ ਕੇ ਉਹਨਾਂ ਦੇ ਹੁੰਦੇ ਜਨਾਨੀਆਂ ਵਰਗੇ ਵਾਲ ਦੇਖਿਆ ਤੁਹਾਨੂੰ, ਅੱਜ ਕਰਕੇ ਜੂੰਡਾ ਲਾਇਆ। ਹਾਂਜੀ ਸਿੱਖਾਂ ਗਏ ਤੇ ਹਿੰਦੂ ਜਿਹੜੇ ਹੋਵੇ ਤੇ ਉਹਨੇ ਕਹਾ ਬੋਦੀ ਰੱਖੀ ਹੋਏ ਸੀ ਇੱਥੇ। ਹਾਂ ਕੋਨੇ ਹੋਵੇ ਤੇ ਹਾਂ ਇੰਨੀ ਇੱਜ਼ਤ ਕਰਦੇ ਸੀ ਮੁਸਲਮਾਨਾਂ ਦੇ, ਉਂਝ ਡਰਦੇ ਸੀ ਉਹਨਾਂ। ਲੜਾਈਆਂ ਲੜਾਈਆਂ ਹੋ ਜਾਣੀ ਨਾ ਮੇਲਿਆਂ 'ਤੇ ਜਾਣਾ, ਇਹ ਮੁਸਲਮਾਨਾਂ ਤੋਂ ਡਰਦੇ ਸਨ। ਤੇ ਇੱਥੇ ਆਵੇ ਮੁਸਲਮਾਨ ਤੇ ਮੁਸਲਮਾਨ ਨਹੀਂ ਡਰਦਾ ਕੋਈ। ਇਹ ਜਿਹੜੇ ਸਿੱਖ ਤੁਹਾਡੇ ਕੋਲ ਆ ਕੇ ਬਹਿੰਦੇ ਖਲੋਂਦੇ ਸੀ, ਬਹਿੰਦੇ ਸੀ ਗੱਲਾਂ ਬਾਤਾਂ ਕਰਦੇ। ਨਾਂ ਨੂੰ ਨਹੀਂ ਯਾਦ? ਹਾਂ ਉਹਨਾਂ ਦਾ ਕਿਸੇ ਦਾ ਕੋਈ ਨਾਂ ਹੀ ਨਾ ਨਹੀਂ ਯਾਦ ਹੈ ਭਾਈ, ਮੈਂ ਐਵੇਂ ਕਹਾ ਨਾ ਨਾਲ ਦੇ ਪਿੰਡ ਦਾ ਭਾਵੇਂ ਹੋਵੇ, ਕਿਸੇ ਦਾ ਕੋਈ ਯਾਰ ਬੇਲੀ ਦੇ ਸਿੱਖ ਜਿਹੜੇ ਤੁਹਾਡੇ ਕੋਲ। ਅੱਛਾ ਤੁਸੀਂ ਹੁਣ ਸਾਨੂੰ ਇਹ ਉੱਥੋਂ ਨਿਕਲਣ ਦੀ ਕਹਾਣੀ ਸਾਰੀ ਸੁਣਾਓ, ਸ਼ੁਰੂ ਤੋਂ ਲਾ ਕੇ ਹੁਣ ਕਿ ਤੁਸੀਂ ਕਿਵੇਂ ਨਿਕਲੇ ਹੋ, ਸਾਰਾ ਕਾਫਲਾ ਬਣ ਕੇ। ਮੇਰੀ ਸੁਣੋ ਨਾ ਥੋੜੀ, ਮੇਰੀ 2 ਗੱਲਾਂ ਸਿਰਫ ਸੁਣੋ ਕਿ ਤੁਸੀਂ ਸਾਰਾ ਕਾਫਲਾ ਨਿਕਲੇ, ਵੱਖਰੇ ਨਿਕਲੇ, ਤੁਹਾਡੇ ਪਿੰਡ ਦੇ ਹਮਲਾ ਹੋਇਆ ਜਾਂ ਨਹੀਂ, ਨਾਲ ਦੇ ਪਿੰਡਾਂ ਦੇ ਹੋਇਆ, ਕਿਵੇਂ ਤੁਸੀਂ ਆਏ, ਸਾਰੀ ਆਪ ਬੀਤੀ ਸੁਣਾਓ। ਤੈਨੂੰ ਮੈਂ ਆਪ ਬੀਤੀ ਸੁਣਾ ਦੇਣਾ ਜਿਹੜੀ ਦੇਖੀ ਹੈ ਬੀਤੀ ਹੈ। ਹਾਂਜੀ ਜੱਗ ਬੇੜੇ ਹੱਡ ਬੀਤੇ ਉਹ ਆਵੇ ਵਾਲੀ ਰੌਲਾ ਸੁਣਦਾ ਨਾ ਉਹਨਾਂ ਮੁਲਕ 'ਚ ਵੀ ਟੁਰ ਗਿਆ। ਹਾਂ ਫਿਰ ਕਹਿਣ ਲੱਗੇ ਹੁਣ ਕਿਵੇਂ ਕਰੀਏ। ਫਿਰ ਆ ਜਿਹੜੇ ਪਿੰਡ ਨੇ ਨਾ ਪਿੰਡਾਂ ਤੇ ਫਿਰ ਪਾਰੇ ਲਾ ਛੱਡੇ। ਅੱਛਾ ਜੀ। ਤੇਰੇ ਵਰਗੇ 4 ਮੁੰਡੇ ਹਮਲਾ ਨਾ ਹੋਵੇ ਆਵੇਂ ਤੇ ਸਿੱਖ ਚੜ ਗਿਆ, ਹਿੰਦੂ ਸਾਰੇ ਹਮਲਾ ਕਰਨ ਵਾਸਤੇ, ਹੋਰ ਲੁੱਟਣ ਵਾਸਤੇ, ਨਾਲੇ ਮਾਰੇ ਤੇ ਨਾਲੇ ਲੁੱਟੇ ਤੇ। ਅਖੀਰੀ ਸਾਨੂੰ ਜਰਨਾ ਪਿਆ। ਅਸੀਂ ਲੱਦ ਕੇ ਨਾ ਆਪਣਾ ਸਮਾਨ ਤੋਂ ਘਰਾਂ ਦੇ ਨਹੀਂ ਸਾਰੇ ਲੱਦੇ ਜਾਂਦੇ। ਫਿਰ ਗੱਡੇ ਸਨ ਜਿੰਨਾ ਕੋ ਹੈ ਸੀ ਉਂਝ ਆਪਣਾ ਦਿਲੋਂ ਸਾਰਾ ਲੱਦ ਲੈਂਦੇ ਹਨ। ਚੱਕੀਆਂ ਤਾਂ ਹੀ ਲੱਦੀਆਂ ਇੱਥੇ ਆਈਆਂ ਨੇ, ਚੱਕੀਆਂ ਆ ਗੱਡੇ ਆਏ ਨੇ, ਇੱਥੇ ਵੀ ਆਏ ਨੇ। ਮਤਲਬ ਫਿਲੇ ਨਾ ਇਸਮਾਂ ਬੱਬਰਮਾ ਆਏ ਨਹੀਂ, ਉਹ ਪਿੰਜਿਆਂ ਨੇ ਲਿਆਂਦਾ, ਉਹ ਸ਼ਰੀਫ ਨੇ ਲਿਆਂਦਾ। ਸ਼ਰੀਫ ਇੱਧਰ ਹੋਵੇ ਤਾਂ ਅੱਜ ਨਾ ਗਿਆ ਜ਼ਮੀਨ ਜਾਨਾ ਜੁਨਾ ਹੈ ਗੱਡੇ ਲੈ ਕੇ ਆਏ ਨੇ, ਢੱਗੇ ਲੈ ਕੇ। ਅੱਛਾ ਜਦੋਂ ਤੁਰੇ ਹੋ ਕਿਹੜਾ ਟਾਈਮ ਸੀ ਜਦੋਂ ਪਿੰਡ ਅਸੀਂ ਨਿਕਲੇ ਆ ਸਵੇਰੇ। ਅੱਛਾ ਨਿਕਲ ਕੇ ਅਸੀਂ ਉੱਥੋਂ ਨਾ ਗਾਫਲਾ ਪੂਰਾ ਨਿਕਲ ਗਿਆ। ਨਹੀਂ ਘਰੋਂ ਕੁਝ ਸਮਾਨ ਬੰਨਿਆ ਕਿਵੇਂ ਨਿਕਲੇ? ਬੰਨਿਆ ਕਿੱਥੇ, ਗੱਡਿਆਂ ਵਿੱਚ ਢਾਲ ਲਿਆ, ਸਾਰਾ ਕੁਝ ਲੱਦ ਲਿਆ। ਬੀਬੀਆਂ ਉਹ ਜਿੰਨਾ ਕੋ ਲੱਦ ਹੋਇਆ, ਬੀਬੀਆਂ ਗੱਡਿਆਂ ਤੇ ਬਹਿ ਗਈਆਂ, ਬੰਦੇ ਤੁਰਦੇ ਅੱਗੇ ਗਏ ਆ ਕੋਈ ਮੇਰਾ ਖਿਆਲ 2-3 ਮੀਲ। ਇਹ 2-3 ਮੀਲ ਤੱਕ ਗਏ ਸਾਰੇ ਪਿੰਡ ਗਿਆ ਕਿ ਨਾਲ ਦੇ ਪਿੰਡ ਵੀ ਸਾਰੇ ਹੀ ਗਏ ਜਿਹੜਾ ਅੱਗੇ ਪਿੰਡ ਆ ਜਾਂਦਾ ਮੁਸਲਮਾਨ ਉਹ ਨਾਲ ਰਲ ਜਾਂਦੇ ਫਿਰਦੇ ਸੀ। ਅੱਛਾ ਕਾਫਲਾ ਵੱਧਦਾ ਜਾਏ ਜਿਵੇਂ ਪਿੰਡ ਗੁਰਾ ਵੱਧਦਾ ਜਾਂਦਾ। ਅੱਛਾ ਫਿਰ ਅਸੀਂ ਗਏ ਆ ਲੋਸ਼ਮਾ ਪਿੰਡ ਸਿੱਖਾਂ ਦਾ। ਲੋਸ਼ਮਾ ਇੰਝ ਕਰਕੇ ਨਾ ਹਾਂਜੀ ਬਰਾਂਡਾ ਹੈ। ਅੱਛਾ ਜੀ। ਬਰਾਂਡੇ ਖੜਿਆ ਫਿਰ ਅੱਲਾ ਦਾ ਹੁਕਮ ਸੀ ਇੰਨੀ ਕੋ ਬਾਰਸਾਂ ਪਈਆਂ ਨਾ, ਇਹ ਬਾਰਸਾਂ ਨਾਲ ਲੋਕ ਇੱਥੇ ਲਿਆਂਦੇ ਆ। ਨਹੀਂ ਤਾਂ ਬਹੁਤੀ ਵਾਰ ਟੁੱਕ ਹੋਣੀ ਸੀ, ਬੜੀ ਟੁੱਕ ਬਾਰਿਸ਼ ਬਾਹਰ ਨਹੀਂ ਨਿਕਲਦੇ ਆ। ਮੈਂ ਕਿਹਾ ਜਦੋਂ ਵਾਲੇ ਨਿਕਲੇ ਨਾ ਸੜਕ ਤੇ ਚੜੇ ਆ, ਇੱਧਰ ਵੀ ਬੰਦੇ ਵੱਡੇ ਪਏ ਆ, ਇੱਧਰ ਵੀ ਵੱਡੇ ਪਏ ਆ। ਕਿਸੇ ਦਾ ਗਲ ਵੱਢਿਆ, ਕਿਸੇ ਲੱਤ ਵੱਢੀ, ਕਿਸੇ ਬਾਂਹ ਵੱਢੀ ਆ। ਮਾਰਦੇ ਚ ਸਾਨੂੰ ਫਿਰ ਚਲੇ ਗਏ ਅੰਬਾਲੇ ਕੰਮ ਸ਼ਹਿਰ 'ਚ। ਅਸੀਂ ਆਪਣੀ ਗੱਲ ਸੁਣਨਾ ਤੈਨੂੰ, ਤੁਹਾਡੇ ਅੱਖਾਂ ਵੇਖੀ ਉਹੀ ਸੁਣਾ ਦਿਓ ਨਾ। वाले शहर च बढ़ गए मुसलमान बैठे थे, कोई कसाई कसूई है थे मुसलमान, उन्होंने घर च बढ़ गए। असी रहे 3 दिन। शाम जब दिन डुबन दिया उन्होंने गोली चलनी दराल लोग कह लगे भैन इतने मर गए हुण की करिए। फिर हुकूमत वालों ऐलान हो गया भी ये जेड़े आ रहे हैं सानू पनाहगीर कह गए थे, महाजर नहीं कहता कोई। अच्छा जी।
महाजन तो वही होंदा है ना जिन्हों कोई पनाह दे दे है पनाहगीर ना कई सारे भी उरे भी आके लड़ाइयाँ हुई साडियां इत्थे पनाहगीर कहते सानू की पनाह देती सी है पनाह तो वही होंदा जे कोई पनाह तेरे पास मैं आ गया तू पनाह दे है लै जी अपना ना इस तरह काम चलता रहा फिर असी ਤੁਹਾਡੇ ਜੋ ਤੁਸੀਂ ਉੱਠੇ ਹੋ ਉਹ ਹਮਲਾ ਹੋਇਆ ਸੀ ਰਾਤ ਨੂੰ ਕਿ ਨਹੀਂ ਉੱਥੇ ਜੋ ਉੱਠੇ ਤੁਰੇ ਹੋ ਜਦ ਤੁਰੇ ਆ ਨਾ ਉੱਥੇ ਹਮਲਾ ਕੋਈ ਨਹੀਂ ਪਿੰਡ 'ਚ ਹੋਇਆ ਨਾਲ ਦੇ ਪਿੰਡ ਤੇ ਕਿਹੜੇ ਹੋਇਆ ਨਾਲ ਦੇ ਪਿੰਡ ਵੀ ਨਹੀਂ ਸਾਡੇ ਕੋਲ ਹੋਇਆ ਅੱਛਾ ਜੀ ਬੰਦੇ ਅਮਨ ਚੈਨ ਨਾਲ ਘਰੋਂ ਨਿਕਲੇ ਨੇ ਗੱਡੇ ਢੱਗੇ ਲੈ ਕੇ ਜਿਸ ਵੇਲੇ ਤੈਨੂੰ ਦੱਸਿਆ ਵੀ ਅਸੀਂ ਆਏ ਨਾ ਲੋਚਮਾ ਪਿੰਡ ਸਿੱਖਾਂ ਦਾ ਹਾਂ ਉੱਥੇ ਆ ਗਏ ਇਸ ਤਰ੍ਹਾਂ ਬਰੈਂਡਾ ਪਿਆ ਤੇ ਬਲਮਾ ਉਹਨਾਂ ਸਾਲਾ ਕੋਈ ਨਹੀਂ ਸੀ ਇੰਨਾ अब्दू कमरा का सियालकोट बलमा वगैरह था वो बलमा कुहाड़ियां हो गई कुहाड़ियां हैं आ जेड़े टोकरे नहीं होंदे यार हां जी हां जी इना के हां जी लोहे दे बनाए होंदे ने आ जेड़ा होने क्या कहां टोका नहीं करना कमार कटण वाले आहो टोका समझने पे हां जी असला कोई नहीं सी उदों अच्छा जी हां जी डंडे छोटे की लड़ाई थी अच्छा तुसी उथे पहुंचे थे वो बरांडे विच बलमा लगे उथे ना खलोते उन्हां ने 2 फैर कड्डे ने दुनिया अज डरदी सी जिवें हरन दा कुत्ता डरदा है हरन डरदे ने अरे बड़ कमादा ज्वारा च साडे कमार ज्वार बड़े हो गए अच्छा उन्हां विच वड़ के उन्हां च वड़ गए उत्तों मींह भी पवे अच्छा जी 2 रातां असी कमादा ज्वारां च रहे रात भी उथे ही रात सौंदे किवें सौंदे किथे सी उत्थे नींदर आंदी सी डर ना डर भी इधरों भी ना पै जाने इधरों भी ना पै जाने बारिशां पैंदियां तो बारिशां पैंदियां सी हुण सबर करे हां अज दा नौजवान असी उत्थों निकल के ना जरा को फड़का भी लग जाता सी हाँ विच खलो रुक जांदे सी अंबाला शहर जिहड़ा उसते घग्गर बोलते घग्गर जिवें आ डेग नहीं पैंदी इधर सियालकोट वाली नहर सेम ला लो छोटी जिन्नों कह देंगे बड़ी छोटी नहीं अच्छा अच्छा ओनू घग्गर कहंदे हैं घग्गर कहंदे अच्छा जी ओदे च पानी आउंदा होवे ना ते बंदा वेख ले बंदे की जरूरत नहीं पार निकले यानी इन्नी डूंगी डूंगी कोई नहीं थी तेज पानी जिथे डोबू किते इन्ना इंज दा सी वो दो मसाना किते पता कोनी किथों उच्ची किथों नीवी ते डुबना असी पा गए उत्थे हां जी कपड़े कुपड़े नहीं तुम बोलदे ने उत्थे कमादे रहे वो तो निकल आए ना तो उथे पे नहीं के अंदर लुके रहे तुसी अंदर किथे लुके रहे कमाद जो नहीं क्यों कमाद तुसी बड़े हो ते बच्चे भी होणगे नाल बच्चे रौला नहीं पांदे नाल पांदे ना तैनूं पता वे डर बुरी बला है ते बच्चों नु किवें चुप करांदे सामदे ना बच्चे अपने सामने भुख लगदी होनी है बच्चे तो चलो ते जेड़ी बात चीखो पुकार करदे होने मां पुत नु नहीं सी संभालदी वो बड़ा हजारी एक साडे कोल आया एवें कहंदे कियामत सुगरा सी ताए चाचा जो एक मुंडा इत्थे साडे आंदा है अच्छा जी ओदी मां ने ना उत्थे मले च धर के ते अग टुर गई है साडे प्यो नु लग्या पता अच्छा ਤੁਹਾਡੇ ਉਸ ਸਾਹਮਣੇ ਦੀ ਗੱਲ ਹੈ ਆਹੋ ਉਹ ਫਿਰ ਉੱਥੋਂ ਆ ਕੇ ਫਿਰ ਉਸ ਮੁੰਡੇ ਨੂੰ ਚੱਕ ਕੇ ਲਗਿਆ ਉਹ ਮੁੰਡੇ ਨੂੰ ਫਿਰ ਚੱਕ ਕੇ ਲਗਿਆ ਗਫਾਰ ਉਹਦੇ ਨਾਂ ਹੀ ਮਿਹਰਬਾਨ ਦਾ ਮੁੰਡਾ ਹੀ ਇੱਥੇ ਰਹਿੰਦਾ ਮਦਨ ਪਿੱਲੇ ਸਾਡੇ ਕੋਲ ਜਵਾਨ ਹੁਣ ਠੀਕ ਠਾਕ ਬੜਾ ਹੋ ਗਿਆ ਉਹਦਾ ਨਾਲ ਲੈ ਸਕਦੇ ਅੱਛਾ ਉਹ ਜਦੋਂ ਤੁਹਾਡੇ ਅੱਬੇ ਕੋ ਗਏ ਤੇ ਤੁਹਾਡੇ ਅੱਬੇ ਨੂੰ ਗੁੱਸੇ ਲੈ ਕੇ ਫਿਰ ਕੌਣ ਲੈਣ ਆਇਆ ਉਥੋਂ ਮੇਰਾ ਅੱਬਾ ਲੈਣ ਕੇ ਗਿਆ ਲੈ ਗਿਆ ਚੁੱਕ ਕੇ ਬੱਚੇ ਨੂੰ ਲੈ ਗਿਆ ਸੀ ਉਹ ਮਲਾ ਜਿਹੜਾ ਦਰਖਤ ਉਹ ਹੁੰਦਾ ਉਹ ਝਾੜੀ ਜੀ ਉਹ ਮਲਾ ਜਿਹਨੂੰ ਕਹਿੰਦੇ ਮਲੇ ਇੱਥੇ ਬੜੇ ਹੁੰਦੇ ਸੀ ਉਹਦੇ ਥੱਲੇ ਕਿਤੇ ਲਗਾ ਗਈ ਰੱਖ ਉੱਥੇ ਬਸ ਧਰ ਕੇ ਨਿਕਲ ਉੱਤੇ ਵਾਵਾ ਛੋਰਾ ਜਿਆਦਾ ਹੁੰਦਾ ਬਾਬਾ ਮਲੇ ਦਾ ਨਾ ਪਤਾ ਜਿਹਨੂੰ ਕਹਿ ਰਿਹਾ ਮਲਾ ਇਹ ਟਾਈਮ ਐਸਾ ਸੀ ਹੈ अच्छा हुण भाई बखत बखत की गल्लां अच्छा तुसीं बजुर्गो फिर तो कमाच निकल किधर नु गया घग्गर दा नाम ले घग्गर के नाम जा रहे ना हां जी उत्थे लोकी बह के दुनिया थोड़ी सी हां जी हुण ओनू घग्गरे चों लंघ भी पानी बहुत त्रिखा पुल नहीं होना ओनू पुल अगे सी अगे सिक्खो सिख खड़िया उधर बहुत सिख सी अगे हां बेबार सिख अगे मौत सी भी अत्ते अगे गए ते उन्हां ने मार देना ओथे उका बचन दी कोई उम्मीद हुण पिछों लंघना सी अंबाला नाल ही सी थोड़ी हां वो जनाब फिर पता क्या स्कीम करी साडे कोल कौली पिंड तुसां सुनिया ना इत्थे मजरे वाले रहिंदे ने कौली पिंड सी उत्थे सी कौली पिंड इंडिया च अच्छा अच्छा ਉਹਨਾਂ ਨੇ ਕੀ ਕਰਿਆ ਉਹਨਾਂ ਬਲੋਚਾਂ ਦਾ ਅਸੀਂ ਬਲੋਚ ਕਹੇ ਕਹਿੰਦੇ ਨੇ ਜਿਹੜੇ ਉਠਣੀਆਂ ਰੱਖਣ ਡਾਚੀਆਂ ਅਸੀਂ ਕਿਹਾ ਵੀ ਹੁਣ ਕਿਵੇਂ ਕਰੀਏ ਉਹ ਬਲੋਚ ਕਹਿਣ ਲੱਗੇ ਭਾਈ ਚੌਰੀ ਅਸੀਂ ਵਾਰਨੇ ਊਠ ਵਿੱਚ ਨਦੀ ਦੇ ਵੀ ਅਸੀਂ ਖਿਲਾਰਨੇ ਆ ਇਹਦੇ ਉੱਤੇ ਨਰੋਏ ਨਰੋਏ ਮੁੰਡੇ ਦਿਲ ਵਾਲੇ ਨਾ ਚੜ ਜੋ ਜਿੰਨੇ ਵਜੇ ਊਠ ਦਾ ਪੈਰ ਹੁੰਦਾ ਸਾਫ ਇਹਦਾ ਪੈਰ ਤਿਲਕ ਜਾਂਦਾ ਜਦੋਂ ਵਜਨ ਪੈ ਜਾਏ ਨਾ ਇਹ ਪੈਰ ਨਹੀਂ ਤਿਲਕਦਾ ਵਜਨ ਜੋ ਪੈ ਜਾਂਦਾ ਉੱਤੇ ਹਾਂ चिड़ियाँ की तरह चिमड़ गए भाई रस्से पा कोई पुछल लाल बैठ उन्होंने नंगा ठेल लेता
ਬੰਦੇ ਨੇ ਠੇਲ ਦਿਆ ਹਾਂ ਨਦੀ ਦੇ ਵਿੱਚੋਂ ਜਨਾਬ ਪਾਰ ਨਿਕਲ ਗਿਆ ਉਹਨਾਂ ਨੂੰ ਉੱਥੇ ਛੱਡਿਆ ਹੋਰ ਲੈਣ ਆ ਗਏ ਹਾਂ ਕਈ ਰੁੜਦੇ ਵੀ ਹੋਣਗੇ ਕਿ ਬਾਜ ਤੈਨੂੰ ਦੱਸਣਾ ਨਾ ਜਨਾਬ ਅਲੀ ਨਾ 2-3 ਫੇਰੇ ਲਾਏ ਉਹਨੇ ਬੰਦੇ ਬਾਹਰ ਛੱਡਿਆ ਕਰੇ ਅੱਛਾ ਜੀ ਆਇਆ ਕਰੇ ਲੈ ਜਾ ਕਰ ਫੇਰ ਪਤਾ ਤੇਰੇ ਵਰਗੇ ਦਲੇਰ ਨਾ ਕਹਿਣ ਲੱਗੇ ਯਾਰ ਪਿੱਛੋਂ ਠਿੱਲ ਕੇ ਵੇਖੀਏ ਪਾਣੀ ਤਾਂ ਹੁਣ ਕਿਤੇ ਗੋਡੇ ਆਉਂਦਾ ਕਿਤੇ ਡੋਬੂ ਆਉਂਦਾ ਵੀ ਇਹ ਊਠਾਂ ਦੇ ਕਿੰਨੇ ਕੁ ਫੇਰੇ ਲਾਵਾਂਗੇ ਚੁੰਨਾ ਉਹ ਫੜ ਕੇ ਨਾ ਅੰਜ ਹੱਥ ਇੱਕ ਦੂਜੇ ਦਾ ਹਾਂਜੀ ਹਾਂਜੀ ਅੰਜ ਤਰਾ ਬੰਨ ਲਿਆ ਹਾਂ 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 ਜਨਾਬ ਅੱਲਾ ਨੇ ਯਾਦ ਕਰਕੇ ਠਿੱਲ ਗਏ ਪਾਰ ਨਿਕਲ ਗਏ ਅੱਛਾ ਅੱਛਾ ਪਾਰ ਨਿਕਲ ਗਏ ਉਹ ਉੱਥੇ ਹੀ ਰਹੇ ਫਿਰ ਦੁਨੀਆ ਲੰਘੀ ਸਾਂ ਇੱਕ ਬੰਦਾ ਰੁੜਿਆ ਆ ਸੂਰੋਂ ਪਿੰਡ ਹੀ ਇੱਥੇ ਲਾਲਾ ਪਰ ਸਾਧੂ ਗਰਾਏ ਵੇਖਿਆ ਉਹਨਾਂ ਤਾਂ ਆ ਸੂਰੋਂ ਦਾ ਬੰਦਾ ਸੀ ਵਡੇਰਾ ਹੈ ਅੱਛਾ ਉਹ ਰੁੜ ਗਿਆ ਹਾਂ ਹਾਂ ਕਿਸੇ ਦੀ ਜ਼ਰੂਰਤ ਨਾ ਪਈ ਉਹਨੇ ਫੜ ਲਿਆ ਅੱਛਾ ਇਹ ਪਾਣੀ ਬੜਾ ਤਰੀਕਾ ਹੁੰਦਾ ਸੀ ਫਿਰ ਨਿਕਲਿਆ ਕਿ ਜਾਂਦਾ ਰਿਹਾ ਰੁੜ ਉਹ ਜੋ ਚਲੇ ਗਿਆ ਵਿਚਾਰਾ ਪਤਾ ਹੀ ਨਹੀਂ ਮਰ ਮੁਰ ਗਿਆ ਹੁਣ ਕਿਤੇ ਹੋਰ ਮਰ ਨਹੀਂ ਸੀ ਔਰ ਉੱਥੇ ਨਿਕਲ ਸਕਦਾ ਸੀ ਇਹ ਗੱਲਾਂ ਅੱਛਾ ਫਿਰ ਨਿਕਲ ਕੇ ਕਿੱਧਰ ਨੂੰ ਗਏ ਤੁਸੀਂ ਨਿਕਲ ਕੇ ਅੰਬਾਲੇ ਵੜ ਗਏ ਅੰਬਾਲੇ ਤੇ ਫਿਰ ਦੂਏ ਦਿਨ ਕੱਢ ਦਿਏ ਅੰਬਾਲੇ ਕਿੱਥੇ ਗਏ ਕੰਪ ਲਾਇਆ ਦੇਸਨ ਮਦਰਸਾ ਬਾਹਰਲੇ ਪਾਸੇ ਆ ਸੜਕ ਜਾਂਦੀ ਹੈ ਹਾਂਜੀ ਦਿੱਲੀ ਨੂੰ ਜਰਨੈਲੀ ਅੱਛਾ ਜੀ ਤੇ ਲਾਈਨ ਵੀ ਜਾਂਦੀ ਹੈ ਲਾਹੌਰ ਤੋਂ ਲੱਗ ਕੇ ਤੋੜ ਜਰਨੈਲੀ ਸੜਕਾਂ ਨੇ ਹੁਣ ਤੇ ਥਾਂ ਨੂੰ ਸੜਕਾਂ ਹੋ ਗਈ ਨਾ ਸਹੀ ਹੋ ਗਿਆ ਉਦੋਂ ਜਰਨੈਲੀ ਸੜਕਾਂ ਬੋਲਦੇ ਸੀ ਇਹ ਤੋੜ ਦਿੱਲੀ ਜਾਂਦੀ ਆ ਅੱਛਾ ਲਾਹੌਰ ਤੋਂ ਲੱਗ ਕੇ ਇੱਧਰ ਸੜਕ ਹੈ ਇੱਧਰ ਐਨ ਗੱਡੀ ਦੀ ਅੱਗੇ ਹੈ ਛਾਉਣੀ ਸੁਣਿਆ ਹੋਣਾ ਵਾਲੇ ਕੀ ਛਾਉਣੀ ਬੜੀ ਭਾਰੀ ਛਾਉਣੀ ਫੌਜੀਆਂ ਰਹੇ ਗੋਰਖੇ ਹੋਣਗੇ ਉੱਥੇ ਉਹਦੇ ਵਿਚਾਲੇ ਕੰਬ ਲੱਗ ਗਿਆ ਅੱਛਾ ਜੀ ਉੱਥੇ ਅਮਰੂਦ ਇੰਨਾ ਕੁ ਜਦੋਂ ਇਹ ਅੰਬਾਲੀਏ ਆਏ ਨਾ ਪਿੰਡਾਂ 'ਚੋਂ ਆਹੋ ਇਹ ਤੇ ਅਮਨ ਚੈਨ ਨਾਲ ਆ ਗਏ ਸੀ ਆਹੋ ਉੱਥੇ ਆ ਗਏ ਇਹਨਾਂ ਕੋਲ ਕੁਹਾੜੀਆਂ ਵੀ ਹੁੰਦੀਆਂ ਗੱਡਿਆਂ ਕੋਲ ਤੇ ਇਹ ਕਈਆਂ ਵੀ ਹੁੰਦੀਆਂ ਨੇ ਉਹ ਕਈਆਂ ਕੁਹਾੜੀਆਂ ਲੈ ਕੇ ਉਹ ਵੱਡੇ ਅਮਰੂਦ ਵੱਢ ਕੇ ਦਥਈਆਂ ਲਾ ਦੀਆਂ ਫਿਰ ਕਹਿਣ ਲੱਗੇ ਹੁਣ ਕੀ ਕਰੀਏ ਹੁਣ ਭਾਈ ਨਾਲ ਹੀ ਅੰਬਾਲਾ ਸੀ ਬਾਰਡਰ ਬਣ ਗਿਆ ਉਹ ਨਾ ਕੋਈ ਬਾਹਰ ਜਾਏ ਨਾ ਕੋਈ ਅੰਦਰ ਆਵੇ ਗੋਰਖਾ ਮਿਲਟਰੀ ਤੁਸੀਂ ਵੇਖੀ ਨਹੀਂ ਹੋਣੀ ਇੱਕ ਨੂੰ ਕੱਢ ਲੈ ਇੱਕ ਨੂੰ ਲੁਕਾ ਲਾ ਇੱਕੋ ਜਿਹੇ ਗੋਰਖੇ ਜਿਹੜੇ ਆਹੋ ਆਂਦੇ ਨੇ ਕਿਨੇ ਕਰਦੇ ਫਿਨੇ ਜੇ ਪੂਰੇ ਜੇ ਕਿੱਦਾਂ ਦੇ ਹੁੰਦੇ ਸਨ ਤੇ ਗੋਰੇ ਸ਼ੋ ਹਾਂ ਫੀਨੇ ਨਾ ਤਾਂ ਗੋਰਖੇ ਕਹਿੰਦੇ ਉਹ ਆਰਡਰ ਤੇ ਪੱਕੇ ਸਨ ਉੱਥੇ ਫਿਰ ਐਲਾਨ ਹੋਇਆ ਉਹਨਾਂ ਦਾ 2-3 ਬੰਦੇ ਮਾਰੇ ਨਾ ਬਹੁਤੇ ਨਿਕਲ ਜਾਂਦੇ ਭੇਤੀ ਸੀ ਜਾ ਕੇ ਦੁਕਾਨਾਂ ਪੁੱਟ ਲਿਆਉਣੀਆਂ ਪਿੰਡਾਂ 'ਚ ਉਹਨਾਂ ਜਨਾਬ 2-3 ਬੰਦੇ ਮਾਰੇ ਫਿਰ ਡਰਦਾ ਕੋਈ ਨਾ ਜਾਏ ਫਿਰ ਤੈਨੂੰ ਪਤਾ ਭੁੱਖ ਤੇ ਹਾਂ ਫਿਰ ਜਨਾਬ ਮਿਲੇ ਵੀ ਸਾਸ ਹੈ ਦੁੱਧ ਵੀ ਮਿਲੇ ਕੋਈ ਦੁੱਧ ਦੀ ਵੀ ਲੋੜ ਸੀ ਆਟਾ ਵੀ ਮਿਲੇ ਆਟੇ ਦੀ ਵੀ ਲੋੜ ਸੀ ਆਟਾ ਹਿੰਦੂ ਲਿਆਵੇਂ ਤੇ ਉੱਥੇ ਬਾਰਡਰ ਬਣ ਗਿਆ ਉੱਥੇ ਬਾਰਡਰ ਤੇ ਇੰਝ ਕਰਕੇ ਖਲੋ ਕੇ ਨਾ ਉਹ ਦਿੰਦੇ ਸਨ ਦੁੱਧ ਵਾਲਿਆਂ ਨੇ ਦੁੱਧ ਵੀ ਲੈਣਾ ਉਹਦੇ 'ਚ ਜ਼ਹਿਰ ਘੋਲੀ ਹੋਣੀ ਦੁੱਧ ਵਿੱਚ ਹਾਂ ਜਿਹੜਾ ਪੀਣ ਵੀ ਮਰ ਜਾਣਾ ਹੋਰ ਉਹ ਅੰਦਰ ਪੀਣਾ ਉਹਨੂੰ ਸਰਕਾ ਉਲਟੀਆਂ ਲੱਗਣੀਆਂ ਲਹੂ ਗਈਆਂ ਤੇ ਮਰਨ ਲੱਗ ਗਏ ਆਟਾ ਖਾਣਾ ਉਹਦੇ 'ਚ ਕੰਚ ਪੀ ਕੇ ਲਿਆਉਂਦੇ ਸੀ ਹੈਂ ਵਕਤਾਂ ਦੀ ਗੱਲਾਂ ਹੈ ਜਿਨ੍ਹਾਂ ਨੇ ਖਾਣੀ ਰੋਟੀ ਉਹਨਾਂ ਦਾ ਅੰਦਰ ਬੜ ਕੇ ਗਿਰਨਾ ਮਰਨ ਲੱਗ ਗਏ ਹੁਣ ਵੀ ਕੀ ਕਰੀਏ ਫਿਰ ਗੱਡੇ ਟੱਗੇ ਗਏ ਤੇ ਨਾ ਇਹਨਾਂ ਕਈਆਂ ਦੀਆਂ ਇਹ ਐਨੀ ਮੋਢੇ ਜਿੰਨੀ ਨਾ ਖਾਈ ਖੋਦੀ ਖਰੇ 4 ਪੈਲੀਆਂ ਦੀ ਕਿ 10 ਦੀ ਮੈਂ ਕਿਹੜੇ ਦੇਖ ਰਿਹਾ ਗਿਣਦੀ ਆ ਇਹ ਖਾਈ ਖੋਦੀ ਜਿਹੜਾ ਮਰ ਜੇ ਚੰਗਾ ਮੰਦਾ ਕੱਪੜਾ ਪਾਇਆ ਇੱਥੇ ਪਾ ਦਿਆ ਉੱਤੇ ਮਿੱਟੀ ਜਿਹਨਾਂ ਪੜਦੇ ਹਾਂ ਕੋਈ ਨਾ ਉਹ ਕਹਾਂ ਮਹਾਂ ਇੰਜ ਨੇ ਪਿਆ ਰਿਹਾ ਬਸ ਉਹ ਆਪਣਾ ਨਾ ਕੱਪੜਾ ਚੰਗਾ ਮੰਦਾ ਪਾ ਕੇ ਨਾ ਤੇ ਉੱਤੇ ਮਿਲਟੀ ਲਟਾ ਦੇਣੀ ਇਹ ਵੀ ਕੰਮ ਹੋਇਆ ਪੁੱਤਰਾ ਜਿਨ੍ਹਾਂ ਨੂੰ ਲੱਗੀਆਂ ਨਾ ਜਿਨ੍ਹਾਂ ਨੂੰ ਪਤਾ ਨਾ ਉਹ ਤਾਂ ਹੁਣ ਉਹਨਾਂ ਨੂੰ ਪਤਾ ਨਾ ਬਹੁਤ ਜਿਨ੍ਹਾਂ ਨੂੰ ਨਹੀਂ ਬੀਤੀ ਉਹ ਰਾਕ ਭੁੱਲ ਵੀ ਗਏ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਉਹ ਲੋਕ ਅੰਜਦੇ ਸਨ ਬਸ ਜਿਸ ਲੱਗੀ ਵਾਲਿਆਂ ਨੂੰ ਅੱਖ ਨਹੀਂ ਲੱਗਦੀ ਜੀ ਤੇਰੀ ਕਿਵੇਂ ਅੱਖ ਲੱਗਦੀ ਹੈ ਅੱਖ ਨਹੀਂ ਲੱਗਦੀ ਹੈ ਇਹ ਬਜ਼ੁਰਗੋ ਉੱਥੇ ਕੈਂਪ 'ਚ ਕਿੰਨੇ ਦਿਨ ਰਹੇ ਸੋ ਕੈਂਪ 'ਚ ਰਹੇ ਅਸੀਂ ਇਹ ਨਹੀਂ ਪਤਾ ਮੈਨੂੰ ਉੱਥੇ ਵੀ ਭੈਣ ਚੋ ਝੁੰਗੀਆਂ ਜਿਵੇਂ ਉੱਦਾਂ ਦੀ ਨਹੀਂ ਹੁੰਦੀਆਂ ਇਸ ਤਰ੍ਹਾਂ ਦੀਆਂ ਸਿਰਕੀਆਂ ਵਾਲੀ ਇਹ ਬਣਾ ਲੀਆਂ ਆ ਲਾਈਨਾਂ ਬਣ ਗਈਆਂ ਤੇਰੀ ਇੱਥੇ ਝੁੱਗੀ ਮੇਰੀ ਇੱਥੇ ਝੁੱਗੀ ਉਦੋਂ ਸ਼ਰਮਿਆ ਦਾ ਟਾਈਮ ਸੀ ਹੈ ਉਹ ਜਨਾਬ ਨਾ ਵਕਤ ਕੱਟਿਆ ਸੀ ਕੱਟ ਕੇ ਫਿਰ ਐਲਾਨ ਹੋ ਗਿਆ ਸਾਡੇ ਤੋਂ ਇਸ ਪਾਸੇ ਧੁਰਕੋਟ ਦਾ ਸਟੇਸ਼ਨ ਲੱਗਦਾ ਸੀ
फिर जनाब ने हुण कहण लगे भी पाकिस्तान जांगे हुण है ਜਿਹੜਾ ਪੈਦਲ ਦਾ ਕਾਫਲਾ ਸੀ ਆ ਜਿਹੜੇ ਟੱਗੇ ਗੱਡੇ ਲੈ ਕੇ ਆਏ ਨੇ ਪਾਕਿਸਤਾਨ 'ਚ ਇਹ ਟੁਰਦੇ ਆਏ ਨੇ ਇਹ ਆਏ ਨੇ ਕਸੂਰ ਕੇ ਬਾਰਡਰ ਨੂੰ ਕਸੂਰ ਨਹੀਂ ਅੱਡਾ ਹਾਂਜੀ ਹੈਗਾ ਨਾ ਗੰਡਾ ਸਿੰਘ ਵਾਲਾ ਬਾਰਡਰ ਹਾਂ ਉੱਥੋਂ ਦੀ ਆਏ ਨੇ ਪਾਕਿਸਤਾਨ ਵਿੱਚ ਜਿਹੜੇ ਆ ਗਏ ਆਜ਼ਾਦ ਆਜ਼ਾਦੀ 'ਚ ਲਈ ਸੀ ਜਿੱਥੇ ਮਰਜੀ ਆ ਭਾਵੇਂ ਜਿੱਥੇ ਇੱਥੇ ਬਹਿ ਜਾ ਭਾਵੇਂ ਉਸ ਪਿੰਡ ਬਹਿ ਜਾ ਭਾਵੇਂ ਉਸ ਪਿੰਡ ਬਹਿ ਜਾ ਗਵਾਂਢ ਫਿਰ ਆਪਣੇ ਜਿਹਨੇ ਬਹਿਣਾ ਜਿੱਥੇ ਬਹਿ ਗਏ ਸਿੱਖ ਵੀ ਇੰਜੀ ਮਾਰਾਂ ਖਾ ਕੇ ਸਿੱਖ ਜਿਹੜੇ ਨਾ ਹਿੰਦੂ ਉਹ ਵੀ ਇੱਥੇ ਅੱਛਾ ਬਾਬਾ ਤੋਂ ਸਾਰੇ ਆ ਗਏ ਤੁਹਾਡਾ ਕੋਈ ਸ਼ਹੀਦ ਨਹੀਂ ਹੋਇਆ ਰਾਜ ਤੁਹਾਡਾ ਖਾਨਦਾਨ 'ਚ ਤੁਹਾਡੇ ਖਾਨਦਾਨ 'ਚ ਕੋਈ ਨਹੀਂ ਬੰਦਾ ਆਇਆ ਉੱਥੇ ਰਿਹਾ ਸਾਰੇ ਸਹੀ ਸਲਾਮਤ ਆ ਗਏ ਸੀ ਇੱਥੇ ਸਗੋਂ ਨਾ ਸਿੱਖ ਰਹਿ ਗਏ ਸੀ ਇੱਥੇ ਬਿੰਨੀ ਅੱਛਾ ਜੀ ਉਹਦੇ ਨਾਲ ਭੱਤੂ ਸਿੰਘ ਸੀ ਬੜਾ ਜਵਾਨ ਸੀ ਤੁਹਾਡੇ ਨਾਲ ਪਿੰਡ ਜਿਹੜਾ ਆ ਬਿੰਨੀ ਨਹੀਂ ਨਾਲ ਮਦਨ ਪਿੱਲੇ ਦੇ ਨਾਲ ਹੀ ਫਿਰ ਦੋ ਸਿੱਖ ਆਏ ਨੇ ਇੱਥੇ ਭੱਤੂ ਸਿੰਘ ਤੇ ਇੱਕ ਹੋਰ ਸੀ ਦੋ ਭਰਾ ਆਏ ਨੇ ਉਹਨਾਂ ਦਾ ਮਾਲ ਦੱਬ ਗਿਆ ਬਹੁਤ ਮਾਲ ਦੱਬ ਗਿਆ ਸੀ ਨਾ ਹਿੰਦੂ ਇਹ ਸੀ ਵੀ ਅਸੀਂ ਫਿਰ ਆ ਜਾਣਾ ਵਾਪਸ ਆਹੋ ਫਿਰ ਆਏ ਪਰਮਿਟਾਂ ਤੇ ਆਉਂਦੇ ਸਨ ਹੁਣ ਪਤਾ ਨਹੀਂ ਆਵਾਂਗੇ ਨਹੀਂ ਪਰਮਿਟ ਲਿਖਾ ਕੇ ਨਾ ਫਿਰ ਆਉਂਦੇ ਹੁਣ ਤੇ ਵੀਜ਼ਾ ਲਾ ਕੇ ਆਉਂਦੇ ਨੇ ਤੇ ਫਿਰ ਜਾਣਾ ਤਹਿਸੀਲ ਮਾ ਭਾਈ ਆਪਣਾ ਨਾਂ ਲਿਖਾਣਾ ਹੈ ਪਰਮਿਟ ਪੱਕਾ ਹੋ ਜਾਂਦਾ ਸੀ ਅੱਛਾ ਜਿਹੜੀ ਤੁਸੀਂ ਗੱਲ ਸੁਣਾ ਰਹੇ ਹੋ ਫਿਰ ਆਇਆ ਹੈ ਆਇਆ ਫਿਰ ਉਹ ਕੌਣ ਆਪਣਾ ਆਂਦੇ ਪਿਓ ਉੱਥੇ ਮਿੰਨੀ ਦੀ ਗੱਲ ਸੁਣਾ ਰਹੇ ਸੋ ਆਹੋ ਇਹ ਆਇਆ ਭੱਤੂ ਸਿੰਘ ਆਇਆ ਐਡਾ ਜਵਾਨ ਸੀ ਨਾ ਸਿੱਖਾਂ ਦਾ ਮੁੰਡਾ ਕੀ ਲੈਣ ਆਇਆ ਸੀ ਆਪਣਾ ਮਾਲ ਕੱਢਣ ਆਇਆ ਕੱਢਿਆ ਉਹਨੇ ਮਾਲ ਕੱਢ ਕੇ ਲੈ ਗਏ ਸੀ ਰਾਤ ਨੂੰ ਨਹੀਂ ਕੱਲਾ ਆਇਆ ਕਿ ਨਾਲ ਫੌਜ ਨੂੰ ਲੈ ਕੇ ਹੋਰ ਨਾਲ ਹੋਣੇ ਬੰਦੇ ਸਾਡੇ ਜਿਹੜਾ ਨਾ ਮਤਲਬ ਬਿਲਾ ਉਹਦੇ ਮਸੀਮੇ ਤੇ ਨਾ ਤੇ ਕੋਲ ਨਿੰਬ ਅੱਛਾ ਜੀ ਨਿੰਬ ਸਵੇਰੇ ਵੇਖੀ ਉਹਨਾਂ ਨੇ ਸਾਰੀ ਫੋਲ ਕੇ ਨਾ ਤਾਂ ਮਾਲ ਕੱਢ ਕੇ ਲੈ ਗਏ ਬਹੁਤੇ ਸਿੱਖ ਨਾ ਦੱਬ ਗਏ ਸੀ ਮਾਲ ਵੀ ਫੇਰ ਆ ਕੇ ਕੱਢ ਲਾਂਗੇ ਇਹ ਤੇ ਪਤਾ ਨਹੀਂ ਸੀ ਨਾ ਪੱਕਾ ਤਬਾਦਲਾ ਹੋ ਗਿਆ ਤੇ ਬਹੁਤੇ ਮੁਸਲਮਾਨ ਵੀ ਇੱਥੇ ਉਦੋਂ ਟੂਮਾ ਟਾਮਾ ਹੁੰਦੀ ਸੀ ਪੈਸੇ ਹੁੰਦੇ ਸੀ ਹਾਂਜੀ ਉਹ ਸਸਤਾ ਭਾਅ ਸੀ ਗੱਲ ਇਹ ਹੈ ਅੱਲਾਹ ਮਾਫ ਕਰੇ ਉਸ ਤੋਂ ਬਾਅਦ ਫਿਰ ਤੁਸੀਂ ਗਏ ਵੀ ਆਪਣਾ ਪਿੰਡ ਵੇਖਣ ਨਾ ਬਈ ਐਵੇਂ ਤੁਹਾਡੇ ਖਾਨਦਾਨ ਚ ਕੋਈ ਗਿਆ ਨਹੀਂ ਇੱਥੋਂ ਨਹੀਂ ਗਿਆ ਉਧਰੋਂ ਆਉਂਦੇ ਰਹੇ ਨੇ ਇੱਥੇ ਮਦਨ ਫਿੱਲੇ ਨਹੀਂ ਉਧਰੋਂ ਆਏ ਸਿੱਖ ਆਏ ਤੰਦਰ ਸਿੰਘ ਵੀ ਦੋ ਸਿੱਖ ਆਏ ਸੀ ਅੱਛਾ ਜੀ ਬੜੇ ਸਮਾਨ ਸਮੂਨ ਆਪਣਾ ਲੈਣੇ ਨਾਲੇ ਘਰ ਵੇਖਣ ਵਾਲੇ ਹਾਂ ਘਰ ਮੈਂ ਕਿਹਾ ਬੰਬਾ ਮਾਰ ਕੇ ਰੋਮੇ ਤੇ ਘਰ ਉਹਨਾਂ ਕਿੱਥੇ ਮਦਨ ਫਿੱਲੇ ਹੈ ਬਿੰਨੀ ਕਿੱਥੇ ਘਰ ਨਾਲ ਬਿੰਨੀ ਪਰਲੇ ਪਾਸੇ ਬਿੰਨੀ ਕਿੱਥੇ ਕਿੱਧਰਲੇ ਪਾਸੇ ਘਰ ਉਹਨਾਂ ਹੁਣ ਇਹ ਦੀਨਦਾਰ ਵੀ ਨਾ ਮੁਸਲਮਾਨ ਹੋਏ ਤੇ ਜਿਹੜੇ ਹੈ ਉਹਨਾਂ ਦੇ ਵੀ ਆਏ ਨੇ ਇੱਥੇ ਘਰ ਬੂਏ ਕੀ ਵੀ ਨੇ ਹੈ अदल बदल होकर दुनिया भाई कोई सौखी हो गई है कोई औखी हो गई है उदों अमन का जमाना सी। दोस्तों अगली वीडियो नवीं नाल तुहाडी खिदमत च हाज़र होवांगे। सुन दिओ इजाज़त, अल्लाह हाफ़िज़।